They hoodwinked people with fake jumlas and slogans during its 8 years of rule. Agonizing pain, uncontrollable tears, unimaginable suffering. This is what their fake nationalism has brought to our people. ਇੱਕ ਪਾਸੇ ਮਨਮੋਹਨ ਸਿੰਘ ਸਰਕਾਰ ਨੂੰ ਫੁੱਲੀ ਕਰਪਟ ਸਾਬਤ ਕਰਕੇ ਔਰ ਨਾਰਾ ਉਹਨਾਂ ਨੇ ਦੇਖਿਆ ਸੀ ਕਿ ਫਿਰਕੂ ਪੋਲਰਾਈਜੇਸ਼ਨ ਦਾ ਚੱਲਿਆ ਨਹੀਂ ਹੈ, ਅੱਛੇ ਦਿਨ ਆਏਂਗੇ ਔਰ ਸਭ ਕਾ ਸਾਥ ਸਭ ਕਾ ਵਿਕਾਸ। ਮਨਮੋਹਨ ਸਿੰਘ ਜਿਹਨੇ ਚੁੱਪ ਰਹਿ ਕੇ ਘੱਟ ਬੋਲ ਕੇ ਕੰਮ ਕੀਤਾ ਉਸ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਮਨਮੋਹਨ ਸਿੰਘ ਦਾ ਨਾਂ ਹੀ ਮੌਨ ਮੋਹਨ ਸਿੰਘ ਰੱਖਿਆ। फिर उन्होंने नेहरू लभ लिया, चीन के नाल डीलिंग का लभ लिया। उन्होंने कहा जी चीन का मुकाबला कोई 56 इंच की छाती वाला कर सकता है। चीन के साथ तो टक्कर वो लेगा जिसकी आंखें लाल होंगी। हुण लाल अखां भी उहदियां हो गई, 56 इंच का सीना भी हो गया। दुनिया दे विच 1.5 करोड़ लोग कोविड-19 दे नाल जिन्हां दीयां मौतां होईयां, उन्हां चों 47 ਲੱਖ ਜਿਹੜੇ ਨੇ ਉਹ ਸਿਰਫ ਭਾਰਤ ਦੇ ਵਿੱਚ, ਆਲਮੋਸਟ 1/3। ਇਹਨਾਂ ਦੇ ਝੂਠ ਦਾ ਆਲਮ ਇਹ ਹੈ ਕਿ ਭਾਈ ਇਹਨਾਂ ਦਾ ਹੈਲਥ ਮਿਨਿਸਟਰ ਹਰਸ਼ਵਰਧਨ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਹੈ ਕਿ ਸਾਡੇ ਕੋਲ ਤਾਂ ਇੱਕ ਵੀ ਕੇਸ ਦਾ ਡਾਟਾ ਨਹੀਂ ਹੈ, ਕੋਈ ਹੈ ਹੀ ਨਹੀਂ ਕਿ ਕੋਈ ਆਕਸੀਜਨ ਦੀ ਕਮੀ ਨਾਲ ਮਰਿਆ ਹੋ। ਅਸੀਂ ਚੀਕਦੇ ਰਹੇ ਮਦਦ ਦੇ ਲਈ, ਅਸੀਂ ਆਪਣੇ ਪਿਆਰਿਆਂ ਨੂੰ ਇੱਕ ਤੋਂ ਬਾਅਦ ਇੱਕ ਗਵਾਉਂਦੇ ਰਹੇ, ਉਹਨਾਂ ਨੇ ਸਾਡੀ ਦਰਦ ਨੂੰ ਸਮਝਿਆ ਹੀ ਨਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरसमा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत मेहरबानी जी। डॉक्टर साहब अज 26 मई 2022 12 जेठ संवत 554 का दिन है। तो डॉक्टर साहब प्रोग्राम शुरू करने तो पहला असं अपने दर्शकों ते सरੋਤਿਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिन दा इको एक चैनल TV 84 ਨੂੰ देखना चाहते हो ਤਾਂ ਤੁਸੀਂ देख सकते हो स्पेक्ट्रम केबल, आरसीन केबल, बेलफाइव केबल कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। व्यूअर्स ਜੇ ਤੁਸੀਂ TV 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਔਰੀਗਨ ਤੋਂ ਵੀਰ ਬਲਜੀਤ ਸਿੰਘ ਮੰਗਟ ਜੀ ਵੱਲੋਂ। ਸੋ ਇਹਨਾਂ ਨੇ TV 84 ਤੇ ਡਾਕਟਰ ਅਮਰਜੀਤ ਸਿੰਘ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਹੈ ਔਰ ਸਿੱਖ ਨੈਰੇਟਿਵ ਉਭਾਰਨ ਲਈ ਯਤਨਸ਼ੀਲ TV 84 ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਹੈ। ਸੋ ਅਸੀਂ ਵੀਰ ਬਲਜੀਤ ਸਿੰਘ ਮੰਗਟ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਸਾਨੂੰ ਲੱਗਦਾ ਹੈ ਕਿ ਜਦੋਂ ਸਾਡੇ ਦਰਸ਼ਕ ਜਿਨ੍ਹਾਂ ਦਾ ਪਹਿਲਾਂ ਹੀ ਸਾਡੇ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ, ਸੋ TV 84 ਲਈ ਆਪਣਾ ਦਸਵੰਧ ਕੱਢਦੇ ਨੇ। ਸੋ ਅਸੀਂ ਸਾਰੇ ਜਿਹੜੇ ਆਪਣੇ ਦਰਸ਼ਕ ਨੇ ਉਹਨਾਂ ਨੂੰ ਸਪੋਰਟ ਲਈ ਬੇਨਤੀ ਕਰਦੇ ਹਾਂ। ਸੋ ਵਿਊਅਰਸ ਤੁਸੀਂ ਸਾਨੂੰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਤੁਸੀਂ ਸਾਨੂੰ WhatsApp ਵੀ ਸੇਮ ਨੰਬਰ ਤੇ ਕਰ ਸਕਦੇ ਹੋ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਛੇ ਦਿਨ ਆਏਗੇ ਦਾ ਵਾਅਦਾ ਕਰਕੇ 8 ਸਾਲ ਪਹਿਲਾਂ ਦਿੱਲੀ ਤੱਕ ਤੇ ਕਬਜ਼ਾ ਕਰਨ ਵਾਲੇ ਨਰਿੰਦਰ ਮੋਦੀ ਨੇ ਇਹਨਾਂ 8 ਸਾਲਾਂ ਦੇ ਵਿੱਚ ਜਿਵੇਂ ਲੋਕਾਂ ਨੂੰ ਧੋਖਾ ਦਿੱਤਾ, ਵੰਡਿਆ ਤੇ ਗਰੀਬੀ ਵੱਲ ਜਿਹੜਾ ਧੱਕਿਆ, ਸੋ ਇਸ ਹਕੀਕਤ ਨੂੰ ਵੀ ਪ੍ਰੋਪੇਗੈਂਡੇ ਨਾਲ ਜਿਹੜਾ ਲੁਕਾਇਆ ਜਾ ਰਿਹਾ ਔਰ ਜੁਮਲੇਬਾਜ਼ੀ ਅਤੇ ਫਿਰਕੂ ਨਾਅਰੇਬਾਜ਼ੀ ਹੀ ਜਿਹੜੀ ਇਹ ਸਰਕਾਰ ਦੀ ਅਸਲੀ ਕਾਰਗੁਜ਼ਾਰੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਔਰੀਗਨ ਤੋਂ ਵੀਰ ਬਲਜੀਤ ਸਿੰਘ ਮੰਗਟ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ
ਜੀ ਉਹਨਾਂ ਵੀਰ ਜੀ ਨੇ ਆਪਣੇ ਚੈੱਕ ਦੇ ਉੱਤੇ ਵੀ ਆਪਣਾ ਫੋਨ ਨੰਬਰ ਨਹੀਂ ਲਿਖਿਆ, ਚਿੱਠੀ ਦੇ ਉੱਤੇ ਵੀ ਨਹੀਂ ਲਿਖਿਆ। ਸੋ ਜ਼ਾਹਰ ਹੈ ਕਿ ਇਹ ਵੀਰ ਟੀਵੀ 84 ਦੇ ਉਹਨਾਂ ਪਿਆਰਿਆਂ ਚੋਂ ਨੇ ਜਿਹੜੇ ਟੀਵੀ 84 ਨਾਲ ਜੁੜੇ ਹੋਏ ਨੇ, ਔਰ ਈਵਨ ਜੋ ਮਦਦ ਕਰ ਰਹੇ ਨੇ ਉਸ ਦੇ ਲਈ ਉਹ ਰੈਕਗਨੀਸ਼ਨ ਵੀ ਨਹੀਂ ਚਾਹੁੰਦੇ। ਅੱਛਾ ਪਰ ਇਹ ਸਾਡਾ ਇਖਲਾਕੀ ਫਰਜ਼ ਹੈ, ਔਰ ਸਾਨੂੰ ਇਸ ਕਿਸਮ ਦੇ ਵੀਰ ਭੈਣਾਂ ਹੋਰ ਵੀ ਚੰਗੇ ਲੱਗਦੇ ਨੇ, ਬਿਲਕੁਲ, ਕਿਉਂਕਿ ਜਿਹੜੇ ਤਾਂ ਸਾਡੇ ਨਾਲ ਸੰਪਰਕ 'ਚ ਨੇ, ਲੰਬੇ ਵਕਤ ਤੋਂ ਪੰਥਕ ਪਿੜ ਦੇ ਵਿੱਚ ਨੇ, ਉਹ ਤਾਂ ਇਸ ਨੂੰ ਇਹ ਸਮਝਦੇ ਹੀ ਨੇ ਕਿ ਇਹ ਪੰਥਕ ਅਦਾਰਾ ਹੈ ਔਰ ਇਸ ਨੂੰ ਜਿਹੜਾ ਹੈ ਉਹ ਕਾਮਯਾਬ ਹੋਣਾ ਚਾਹੀਦਾ ਹੈ। ਪਰ ਇਹ ਜਿਹੜੇ ਵੀਰ ਭੈਣ ਸਿਰਫ ਤੇ ਸਿਰਫ ਜਿਹੜਾ ਹੈ ਇਸ ਟੀਵੀ 84 ਨਾਲ ਜੁੜੇ ਪੰਥ ਦੀ ਭਾਵਨਾ ਦੇ ਨਾਲ ਕੋਈ ਉਹਨਾਂ ਦਾ ਉਸ ਚੋਂ ਕੋਈ ਰੈਕਗਨੀਸ਼ਨ ਵੀ ਨਹੀਂ ਚਾਹੁੰਦੇ। ਸੋ ਅਸੀਂ ਵੀਰ ਬਲਜੀਤ ਸਿੰਘ ਮਾਂਗੜ ਜੀ ਦਾ ਸ਼ੁਕਰੀਆ ਅਦਾ ਕਰਦੇ ਔਰ ਅਸੀਂ ਇਹ ਦੁਆ ਗੋ ਅਰਦਾਸ ਕਰਦੇ ਹਾਂ ਸਤਿਗੁਰੂ ਦੇ ਚਰਨਾਂ 'ਚ ਕਿ ਵਾਹਿਗੁਰੂ ਇਹੋ ਜਿਹੇ ਸਾਡੇ ਵੀਰ ਭੈਣਾਂ ਜਿਹੜੇ ਬਿਲਕੁਲ ਗੁਪਤ ਤੌਰ ਦੇ ਉੱਤੇ ਸੇਵਾ ਕਰਦੇ ਨੇ ਉਹਨਾਂ ਨੂੰ ਚੜ੍ਹਦੀ ਕਲਾ ਦੇਣ, ਔਰ ਇਸੇ ਤਰ੍ਹਾਂ ਇਹ ਜਜ਼ਬਾ ਜਿਹੜਾ ਪੰਥ ਦਾ ਹੈ ਹਰ ਗੁਰਸਿੱਖ ਵੀਰ ਭੈਣ ਦੇ ਵਿੱਚ ਸਤਿਗੁਰੂ ਬਖਸ਼ਣ। ਬੇਸ਼ੱਕ ਜੇ ਮੋਦੀ ਨੂੰ ਆਇਆ 8 ਸਾਲ ਹੋਏ ਨੇ ਤੇ ਸਾਨੂੰ 10 ਸਾਲ ਹੋਏ ਨੇ, ਸੋ ਜ਼ਾਹਰ ਹੈ ਵੀ ਇਹਨਾਂ 8 ਸਾਲਾਂ 'ਚ ਕੋਈ ਦਿਨ ਐਸਾ ਨਹੀਂ ਗੁਜ਼ਰਿਆ ਹੋਏਗਾ ਜਦੋਂ ਅਸੀਂ ਕਿਤੇ ਮੋਦੀ ਦੀ ਲੱਤ ਨਾ ਫੜੀ ਹੋਏ ਜਾਂ ਬਾਂਹ ਨਾ ਫੜੀ ਹੋਏ ਜਾਂ ਘਸੁੰਨ ਨਾ ਮਾਰਿਆ ਹੋਏ, ਕਿਉਂਕਿ ਇਹਦੀ ਕਾਰਗੁਜ਼ਾਰੀ ਇਵੇਂ ਦੀ ਰਹੀ ਹੈ। 2014 'ਚ ਪਹਿਲੀ ਵਾਰ ਪਾਵਰ 'ਚ ਆਇਆ, 2019 ਦੀਆਂ ਚੋਣਾਂ 'ਚ ਦੁਬਾਰਾ ਜਿੱਤ ਹਾਸਲ ਕੀਤੀ। ਹੁਣ 3 ਸਾਲ ਦੂਸਰੀ ਟਰਮ ਨੂੰ ਵੀ ਬੀਤ ਚੁੱਕੇ ਨੇ, ਔਰ ਕਿਉਂਕਿ 2 ਸਾਲ ਬਾਅਦ ਫਿਰ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ, ਔਰ ਇਹਦੇ ਬਾਵਜੂਦ ਕਿ ਉਹਨੇ ਆਪਣੇ ਗੁਰੂ ਅਡਵਾਨੀ ਨੂੰ ਵੀ ਲਾਂਭੇ ਕਰ ਦਿੱਤਾ, ਮੁਰਲੀ ਮਨੋਹਰ ਜੋਸ਼ੀ ਨੂੰ ਵੀ ਇਹ ਕਹਿ ਕੇ ਕਿ ਜੀ 75 ਸਾਲ ਦੀ ਉਮਰ ਨੂੰ ਜਿਹੜਾ ਪਹੁੰਚ ਜਾਏ ਉਸ ਤੋਂ ਬਾਅਦ ਮਾਰਗਦਰਸ਼ਕ ਬਣੇਗਾ, ਉਹ ਸਿਰਫ ਰਸਤਾ ਦੱਸੇ ਸਾਨੂੰ, ਉਹ ਕੋਈ ਅਹੁਦਾ ਨਹੀਂ ਲਏਗਾ। ਤੇ ਹੁਣ ਉਹ ਖੁਦ 75 ਨੂੰ ਢੁਕਣ ਵਾਲਾ ਹੈ 2024 ਤੋਂ ਪਹਿਲਾਂ, ਪਰ ਉਹ ਕਹਿ ਰਿਹਾ ਜੀ ਨਹੀਂ ਮੈਂ ਦੁਬਾਰਾ ਜਿਹੜਾ ਚੋਣਾਂ ਦੇ ਵਿੱਚ ਆਵਾਂਗਾ। ਸੋ ਜ਼ਾਹਰ ਹੈ ਕਿ ਬੇਸ਼ੱਕ ਅਸੀਂ ਇਹਨਾਂ 8 ਸਾਲਾਂ ਦੇ ਵਿੱਚ, ਔਰ ਇਸ ਦੀ ਜੇ ਤੁਸੀਂ ਸ਼ੁਰੂਆਤ ਕਹਿਣਾ ਹੋਏ, ਔਰ ਇਹ ਮੈਂ ਹੀ ਨਹੀਂ ਕਿ ਮੈਂ ਕਹਿ ਰਿਹਾ, ਅੱਜ ਕਾਂਗਰਸ ਨੇ ਵੀ 20 ਜਿਹੜਾ ਪੇਜਿਸ ਦਾ ਇੱਕ ਬੁਕਲੈਟ ਜਾਰੀ ਕੀਤਾ ਹੈ, ਉਹਦਾ ਨਾਂ ਹੀ ਉਹਨਾਂ ਨੇ ਰੱਖਿਆ 8 ਸਾਲ 8 ਚਾਲ ਸਰਕਾਰ ਵਿਫਲ, ਕਿ 8 ਚਾਲਾਂ ਜਾਂ 8 ਉਹਨਾਂ ਨੇ ਅੱਡ-ਅੱਡ ਫੀਲਡਸ ਦੇ ਵਿੱਚ ਉਹਦੀ ਮੋਦੀ ਸਰਕਾਰ ਦੀ ਕਿੰਨੀ ਮਾੜੀ ਕਾਰਗੁਜ਼ਾਰੀ ਹੈ ਉਸ ਦਾ ਵੀ ਅਸੀਂ ਵੇਰਵੇ ਨਾਲ ਜ਼ਿਕਰ ਕਰਾਂਗੇ। ਪਰ ਮੈਂ ਆਪਣੇ ਦਰਸ਼ਕਾਂ ਦੀ ਯਾਦ ਦਹਾਨੀ ਲਈ ਦੱਸਦੇ ਹਾਂ ਕਿ ਕਿਵੇਂ 2014 ਤੋਂ ਪਹਿਲਾਂ ਅਡਾਨੀ ਅੰਬਾਨੀ ਦੀ ਮਦਦ ਦੇ ਨਾਲ, ਕਿਉਂਕਿ ਮਨਮੋਹਨ ਸਿੰਘ ਸਰਕਾਰ ਨੇ 10 ਸਾਲ ਜਿਹੜੇ ਨੇ ਉਹ 2014 'ਚ ਪੂਰੇ ਕਰ ਲਏ ਸੀ। 2004 ਦੇ ਵਿੱਚ ਪਹਿਲੀ ਵਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਦੇ ਨੇ, ਔਰ 2000 ਜਿਹੜਾ ਉਹ 9 ਦੇ ਵਿੱਚ ਫਿਰ ਦੁਬਾਰਾ ਉਹ ਚੁਣੇ ਜਾਂਦੇ ਨੇ। ਔਰ ਜਿਹੜਾ ਇਕਨੋਮਿਕਲ ਪੇਸ ਔਰ ਇਹ ਕ੍ਰੈਡਿਟ ਮਨਮੋਹਨ ਸਿੰਘ ਨੂੰ ਜਾਂਦਾ ਹੈ ਜੇ ਤੁਸੀਂ ਕਿਸੇ ਇੰਡੀਅਨ ਪਰਸਪੈਕਟਿਵ ਤੋਂ ਦੇਖੋ ਕਿ 1992 'ਚ ਜਦੋਂ ਉਹ ਪਹਿਲੀ ਵਾਰ ਫਾਈਨੈਂਸ ਮਿਨਿਸਟਰ ਬਣਦੇ ਨੇ ਨਰਸਿਮਹਾ ਰਾਓ ਦੀ ਕੈਬਨਿਟ ਦੇ ਵਿੱਚ, ਇਹ ਉਹ ਪੀਰੀਅਡ ਸੀ ਕਿ ਭਾਰਤ ਦੀ ਇਕਨੋਮੀ ਦਾ ਉਹੀ ਹਾਲ ਸੀ ਜੋ ਅੱਜ ਸ੍ਰੀਲੰਕਾ ਦਾ ਹੈ। ਔਰ ਫਾਈਨਲ ਕਿਉਂਕਿ ਉਸ ਤੋਂ ਪਹਿਲਾਂ ਚੰਦਰ ਸ਼ੇਖਰ ਪ੍ਰਾਈਮ ਮਿਨਿਸਟਰ ਰਿਹਾ ਸੀ, ਔਰ ਚੰਦਰ ਸ਼ੇਖਰ ਦੇ ਵੇਲੇ ਹਾਲ ਇਹ ਸੀ ਕਿ ਭਾਰਤ ਮੈਕਸੀਕੋ ਔਰ ਬ੍ਰਾਜ਼ੀਲ ਤੋਂ ਬਾਅਦ ਦੁਨੀਆ 'ਚ ਵਰਸਟ ਡੈਟਰ ਸੀ। IMF ਦੀ ਕਿਸ਼ਤ ਦੇਣ ਲਈ ਪੈਸੇ ਨਹੀਂ ਸੀ, ਤੇ ਕਿੰਨੇ ਕੁਇੰਟਲ ਸੋਨਾ ਜਿਹੜਾ ਉਹ ਸਪੈਸ਼ਲ ਜਹਾਜ਼ ਰਾਹੀਂ ਉੱਥੋਂ ਦਿੱਲੀ ਤੋਂ ਫਲਾਈ ਕਰਕੇ ਜਿਹੜਾ ਉਹ ਲਿਆਉਣਾ ਪਿਆ ਸੀ ਲੰਡਨ ਦੇ ਵਿੱਚ, ਤਾਂ ਕਿ ਉਹ ਡਿਫਾਲਟਰ ਨਾ ਹੋਣ। ਸੋ ਇਸ ਹੱਦ ਤੱਕ ਭਾਰਤ ਦੀ ਇਕਨੋਮੀ ਜਿਹੜੀ ਹੈ ਉਹ ਡੁੱਬ ਚੁੱਕੀ ਸੀ। ਔਰ ਮਨਮੋਹਨ ਸਿੰਘ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਡਾਇਰੈਕਟਰ ਵੀ ਰਹੇ ਇੱਕ ਜ਼ਮਾਨੇ 'ਚ, ਉਸ ਤੋਂ ਬਾਅਦ ਵਰਲਡ ਬੈਂਕ ਦੇ ਵਿੱਚ ਉੱਚ ਅਹੁਦੇ 'ਤੇ ਤਾਇਨਾਤ ਸੀ, ਔਰ ਵਰਲਡ ਬੈਂਕ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆ ਕੇ ਸੰਭਾਲੋ। ਔਰ ਜਿਵੇਂ ਉਹਨਾਂ ਪਹਿਲੇ 5 ਸਾਲਾਂ 'ਚ ਹੀ ਬੇਸ਼ੱਕ ਉਸ ਨੂੰ ਇਕਨੋਮਿਕਲ ਰਿਫਾਰਮ ਦਾ ਨਾਂ ਦਿੱਤਾ ਜਾਂਦਾ ਹੈ, ਪਰ ਇਹ ਓਪਨਿੰਗ ਆਫ ਦਾ ਇਕਨੋਮੀ ਸੀ, ਸਮਝਣਾ ਸੀ ਉਦੋਂ ਤੱਕ ਕਾਫੀ ਇੰਸਪੈਕਟਰੀ ਰਾਜ ਸੀ ਭਾਰਤ ਦੇ ਵਿੱਚ, ਕੰਟਰੋਲਡ ਉਸ ਕਿਸਮ ਦੀ ਦਾ ਆਰਥਿਕਤਾ ਦਾ ਢਾਂਚਾ ਸੀ ਜਿਸ ਕਿਸਮ ਦਾ ਸੋਵੀਅਤ ਯੂਨੀਅਨ ਦੇ ਵਿੱਚ ਸੀ, ਕਿਉਂਕਿ ਕਹਿਣ ਨੂੰ ਭਾਰਤ ਜਮਹੂਰੀਅਤ ਸੀ ਲੇਕਿਨ
ਉਹਨਾਂ ਦਾ ਸਿਸਟਮ ਜਿਹਦੇ 'ਚ ਕਿ ਗਵਰਨਮੈਂਟ ਦੇ ਕੋਲ ਹੀ ਸਾਰਾ ਕੰਟਰੋਲ ਹੈ ਔਰ ਇਕਨੋਮੀ ਦੇ ਉੱਤੇ ਤੇ ਖਾਸ ਤੌਰ ਤੇ ਇੰਨੇ ਜ਼ਿਆਦਾ ਟੈਕਸਿਸ ਔਰ ਦੂਸਰਾ ਸੀ ਬਾਹਰੋਂ ਕਿਸੇ ਚੀਜ਼ ਦੇ ਵੀ ਇੰਪੋਰਟ ਕਰਨ ਤੇ ਬਹੁਤ ਪਾਬੰਦੀਆਂ ਸੀ, ਸਰਕਾਰੀ ਡਿਊਟੀ ਇੰਨੀ ਜ਼ਿਆਦਾ ਹੁੰਦੀ ਸੀ। ਹਾਲਾਂਕਿ ਗੋਲਡ ਦੇ ਮਾਮਲੇ 'ਚ ਮੁਰਾਰਜੀ ਦੇਸਾਈ ਦੇ ਵੇਲੇ ਉਹਨੇ ਥੋੜੀ ਬਹੁਤ ਲਿਬਰਲ ਕੀਤਾ ਸੀ, ਨਹੀਂ ਤਾਂ ਕੁੱਲ ਮਿਲਾ ਕੇ ਬਿਲਕੁਲ ਕਮਿਊਨਿਸਟ ਸਟੇਟ ਵਾਂਗ ਹੀ ਜਿਹੜਾ ਹੈ ਇਹਨਾਂ ਦਾ ਸਾਰਾ ਆਰਥਿਕ ਢਾਂਚਾ ਸੀ। ਸੋ ਮਨਮੋਹਨ ਸਿੰਘ ਜਿਹੜੇ ਇਸ ਫੀਲਡ ਨੂੰ ਸਮਝਦੇ ਸੀ ਔਰ ਉਹਨਾਂ ਦੇ ਨਾਲ ਉਹ ਕਿਉਂਕਿ ਜਦੋਂ ਉਹ ਪ੍ਰਾਈਮ ਮਿਨਿਸਟਰ ਬਣੇ ਉਦੋਂ ਉਹਨਾਂ ਨੇ ਫਿਰ ਆਪਣੇ ਨਾਲ ਜਿਹਨੂੰ ਡਿਪਟੀ ਪਲੈਨਿੰਗ ਕਮਿਸ਼ਨ ਦੇ ਵਿੱਚ ਲਿਆ 5 ਈਅਰ ਪਲਾਨ ਦੇ ਵਿੱਚ ਮੌਂਟੇਕ ਸਿੰਘ ਆਹਲੂਵਾਲੀਆ, ਉਹ ਵੀ ਦੁਨੀਆ ਦੇ ਵੱਡੇ ਇਕਨੋਮਿਸਟ ਚੋਂ ਸੀ ਔਰ ਉਹ ਸਮਝਦਾ ਸੀ ਸਾਰਾ। ਸੋ 1992 ਦੇ ਵਿੱਚ ਜਿਹੜੀ ਇਕਨੋਮੀ ਬਾਹਰਲਿਆਂ ਦੇ ਲਈ ਖੋਲ੍ਹੀ ਗਈ ਔਰ ਉਸ ਤੋਂ ਅਲਟੀਮੇਟਲੀ ਜਦੋਂ ਤੱਕ ਮਨਮੋਹਨ ਸਿੰਘ ਸਰਕਾਰ ਦਾ ਟੈਨਿਓਰ ਮੁੱਕਦਾ ਭਾਰਤ ਜਿਹੜਾ ਹੈ ਉਸ ਨੂੰ ਦੁਨੀਆ ਦੀਆਂ ਚੰਗੀਆਂ ਜਿਹੜੀਆਂ ਵੱਧ ਰਹੀਆਂ ਇਕਨੋਮੀ ਸੀ, ਜਦੋਂ ਉਹਦੇ 'ਚੋਂ ਬ੍ਰਾਜ਼ੀਲ ਵੀ ਵਾਪਸ ਮੁੜਿਆ ਸੀ, ਸਾਊਥ ਅਫਰੀਕਾ ਵੀ ਅੱਗੇ ਨੂੰ ਜਾ ਰਿਹਾ ਸੀ ਔਰ ਭਾਰਤ ਨੇ ਉਹਨਾਂ ਦੇ ਵਿੱਚ ਥਾਂ ਬਣਾਈ। ਹੁਣ ਕਿਉਂਕਿ ਹਿੰਦੂਤਵੀ ਏਜੰਡੇ ਵਾਲਾ RSS ਉਸ ਨੇ ਤਾਂ ਇਹ ਦੇਖ ਲਿਆ ਸੀ ਵੀ ਉਹਨਾਂ ਨੇ ਪਾਵਰ ਕਿਵੇਂ ਹਥਿਆਣੀ ਹੈ। ਮਜ਼ਹਬੀ ਲੈਵਲ ਦੇ ਉੱਤੇ ਪੋਲਰਾਈਜੇਸ਼ਨ ਜਿਹੜੀ ਹੈ ਉਹ ਰੱਥ ਯਾਤਰਾ ਦੇ ਨਾਲ ਅਡਵਾਨੀ ਨੇ ਸ਼ੁਰੂ ਕਰ ਦਿੱਤੀ ਸੀ। 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਕੇ ਜਿਹੜਾ BJP ਨੇ ਆਪਣੀਆਂ ਜਿਹੜੀਆਂ ਸੀਟਾਂ 1984 ਦੀ ਪਾਰਲੀਮੈਂਟ ਚੋਣਾਂ ਦੇ ਵੇਲੇ ਸਿਰਫ 2 ਸੀਟਾਂ ਸਨ ਪਾਰਲੀਮੈਂਟ ਦੀਆਂ, ਉਹ ਵਧਾ ਲਈਆਂ ਸੀ। ਲੇਕਿਨ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਜਦੋਂ ਲੋਕਾਂ ਨੂੰ ਰੋਟੀ ਕੱਪੜਾ ਮਕਾਨ ਔਰ ਦੂਸਰੀਆਂ ਸਕੀਮਾਂ ਔਰ ਇੱਕ ਜਿਹੜੀ ਸਕੀਮ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਮਨਰੇਗਾ ਔਰ ਮਨਰੇਗਾ ਦੇ ਥੱਲੇ ਸੀ ਕਿ ਹਰ ਇੱਕ ਨੂੰ ਮਿਨੀਮਮ ਇੰਨੇ ਘੰਟੇ ਮਿਲਣਗੇ ਹੀ ਮਿਲਣਗੇ, ਹਰ ਦਿਹਾਤੀ ਨੂੰ ਪੇਂਡੂ ਨੂੰ ਉਹ ਭਾਵੇਂ ਕੰਮ ਕਰੇ ਜਾਂ ਨਾ ਕਰੇ, ਕੰਮ ਦੇਣਾ ਸਰਕਾਰ ਦਾ ਕੰਮ ਹੈ। ਸੋ ਉਹਦੇ ਥੱਲੇ ਜਿਹੜੇ ਆਮ ਲੋਕ ਭਾਰਤ ਦੇ ਵਿੱਚ ਜਿਹੜੇ 45% ਤੋਂ ਜ਼ਿਆਦਾ ਲੋਕ ਗਰੀਬੀ ਰੇਖਾ ਤੋਂ ਥੱਲੇ ਸੀ, ਉਹਨਾਂ ਦਾ ਵਿਕਾਸ ਹੋਇਆ ਔਰ ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਤਾਂ ਅਸੀਂ ਜਿਹੜੇ ਆ ਕਦੇ ਪਾਵਰ 'ਚ ਆ ਹੀ ਨਹੀਂ ਸਕਦੇ। ਫਿਰਕੂ ਨਫ਼ਰਤ ਦਾ ਮਾਹੌਲ ਤਾਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਜਿਹੜਾ ਉਹ ਦੰਗਿਆਂ ਦੇ ਨਾਲ ਇਹਨਾਂ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਨਾਲ, ਦੰਗਾ ਲਫ਼ਜ਼ ਤਾਂ ਗਲਤ ਹੈ, ਇਹਨਾਂ ਨੇ ਸ਼ੁਰੂ ਕਰ ਦਿੱਤਾ ਸੀ। ਔਰ ਵਾਜਪਾਈ ਦਾ ਪੀਰੀਅਡ ਜਿਹੜਾ ਵਾਜਪਾਈ ਦੀ ਸਰਕਾਰ 2004 ਤੱਕ ਸੀ 1999 ਤੋਂ ਲੈ ਕੇ, ਉਹ ਬੇਸ਼ੱਕ ਇਹਨਾਂ ਨੇ ਪ੍ਰਚਾਰ ਦਾ ਬਹੁਤ ਯਤਨ ਕੀਤਾ ਹੈ। ਉਹਦੇ ਥੱਲੇ ਸ਼ਾਈਨਿੰਗ ਇੰਡੀਆ, ਗਲੋਬਲ ਇੰਡੀਆ ਔਰ ਪਤਾ ਨਹੀਂ ਕਿਹੜੇ ਕਿਹੜੇ ਇੰਡੀਆ ਜਿਹੜੇ ਨੇ ਦੁਨੀਆ ਦੀਆਂ ਵੱਡੀਆਂ PR ਏਜੰਸੀਆਂ ਹਾਇਰ ਕਰਕੇ ਉਹਨਾਂ ਨੇ ਕੀਤਾ। ਲੇਕਿਨ ਮਨਮੋਹਨ ਸਿੰਘ 2004 ਦੇ ਵਿੱਚ ਭਾਵੇਂ ਬਹੁਤ ਇੱਕ ਥਿਨ ਉਹਨਾਂ ਦੀ ਵੱਡੀ ਪਾਰਟੀ ਦੇ ਤੌਰ ਤੇ ਉੱਭਰੇ, ਨਾਲ ਉਹਨਾਂ ਦੀ ਕੋਲੀਸ਼ਨ ਸੀ, ਲੇਕਿਨ ਇਕਨੋਮਿਕਲ ਫੀਲਡ 'ਚ ਬੇਸ਼ੱਕ ਐਜ਼ ਏ ਖਾਲਿਸਤਾਨੀ ਇਹ ਮੈਨੂੰ ਕਹਿੰਦੇ ਆ ਤਕਲੀਫ ਵੀ ਹੈ ਕਿ ਹੁਣ ਜਿਹੜਾ ਕੰਮ ਭਾਰਤ ਦਾ 1991 ਦੇ ਵਿੱਚ ਹੋ ਜਾਣਾ ਸੀ ਸੋਵੀਅਤ ਯੂਨੀਅਨ ਵਾਂਗ ਜਾਂ ਯੂਗੋਸਲਾਵੀਆ ਵਾਂਗ ਟੁੱਟਣ ਦਾ, ਉਹ ਮਨਮੋਹਨ ਸਿੰਘ ਨੇ ਘੱਟੋ ਘੱਟ 10 15 20 ਸਾਲ ਲੀਜ਼ ਆਫ ਲਾਈਫ ਉਸ ਭਾਰਤੀ ਯੂਨੀਅਨ ਨੂੰ ਦਿੱਤੀ। ਭਾਰਤੀ ਕਿੰਨੇ ਕੁ ਦੇ ਸ਼ੁਕਰਗੁਜ਼ਾਰ ਨੇ, ਮੈਂ ਕਿਤੇ ਦੇਖਦਾ ਨਹੀਂ ਹੈ ਕਿ ਜਦੋਂ ਅੱਜ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਰਹੀ ਹੈ ਤੇ ਕਿਸੇ ਵੀ ਕਾਲਮਨੀਸ ਨਵੀਸ ਨੇ ਜਾਂ ਕਿਸੇ ਐਡੀਟੋਰੀਅਲ 'ਚ ਕਿਸੇ ਨੇ ਤਾਰੀਫ ਕੀਤੀ ਹੋਏ ਕਿ ਮਨਮੋਹਨ ਸਿੰਘ ਕਿੱਥੇ ਲੈ ਕੇ ਆਇਆ ਸੀ ਤੇ ਇਹ ਡੋਬਣ ਤੱਕ ਕਿੱਥੇ ਪਹੁੰਚ ਗਏ ਨੇ। ਫਿਰ ਅਸੀਂ ਦੇਖਦੇ ਹਾਂ ਕਿ ਮਨਮੋਹਨ ਸਿੰਘ ਸਰਕਾਰ ਦੇ ਅਖੀਰਲੇ 2 ਸਾਲਾਂ 'ਚ ਇਹਨਾਂ ਨੇ 2014 ਆਉਣ ਤੋਂ ਪਹਿਲਾਂ ਬੜੇ ਪਲੈਨਡ ਤਰੀਕੇ ਦੇ ਨਾਲ, ਜਿਹਦੇ 'ਚ ਇਹਨਾਂ ਨੇ ਆਪਣੇ ਸਾਰੇ ਮੀਡੀਆ ਨੂੰ ਜਿਹਨੂੰ ਓਨ ਕਰਦੇ ਨੇ ਅੰਬਾਨੀ ਅਡਾਨੀ ਯੂਜ਼ ਕੀਤਾ 24/7, ਅੰਨਾ ਹਜ਼ਾਰੇ ਨੂੰ ਲੱਭ ਕੇ ਲਿਆਂਦਾ, ਕਰਪਸ਼ਨ ਦੇ ਇਸ਼ੂ ਨੂੰ ਮੇਨ ਬਣਾਇਆ ਔਰ ਦਿੱਲੀ ਦੇ ਵਿੱਚ 24/7 ਉਹਨਾਂ ਦੀ ਕਵਰੇਜ ਵੀ ਹੋ ਰਹੀ ਹੈ। ਉਧਰੋਂ ਰਾਮਦੇਵ ਪਹਿਲਾਂ ਉਹਨੂੰ ਲਿਆ ਕੇ ਬਿਠਾਇਆ ਔਰ ਦੂਸਰਾ ਕਿ ਜੀ ਲੋਕਪਾਲ ਹੋਏ ਤੇ ਦੂਜਾ ਹੋਏ। ਹੁਣ ਕੋਈ ਵੀ ਸਿਆਣਾ ਬੰਦਾ 8 ਸਾਲ ਬਾਅਦ ਇਹ ਪੁੱਛ ਸਕਦਾ ਹੈ ਕਿ ਭਾਈ ਲੋਕਪਾਲ ਬਿੱਲ ਦਾ ਕੀ ਬਣਿਆ? ਅੰਨਾ ਹਜ਼ਾਰੇ ਅਜੇ ਜਿਉਂਦਾ ਪਰ ਉਹ ਕਿੱਥੇ ਚਲਾ ਗਿਆ? ਕਰਪਸ਼ਨ ਦੇ ਮਾਮਲੇ ਉਦੋਂ ਤਾਂ ਕਿੰਨੇ ਕੁ ਲੈਵਲ ਸੀ ਜਾਂ ਕੀ ਸੀ? ਹੁਣ ਤਾਂ ਰਾਫੇਲ ਵਰਗੀ ਡੀਲ ਦੇ ਵਿੱਚ ਇੱਕੋ ਗੋ ਦੇ ਵਿੱਚ ਹੀ ਜਿਹੜਾ ਉਹ ਮੋਦੀ ਨੇ 30,000 ਕਰੋੜ ਆਪਣੇ ਯਾਰ ਅੰਬਾਨੀ ਨੂੰ ਦਬਾ ਦਿੱਤਾ ਔਰ ਹੋਰ ਉੱਥੇ ਕੀ ਕੁਝ ਚੱਲ ਰਿਹਾ ਕਿਉਂਕਿ ਉਹਨਾਂ ਨੇ ਹਰ ਡਾਈਸੈਂਟ ਦੀ ਆਵਾਜ਼ ਹੀ ਦਬਾ ਦਿੱਤੀ ਹੈ। ਇਸ ਲਈ ਕੋਈ ਇਹ ਕਦੇ ਸਾਹਮਣੇ ਹੀ ਨਹੀਂ ਆਏਗਾ ਜਦੋਂ ਤੱਕ ਕਿ ਬਈ ਇਹਨਾਂ ਦਾ ਕੰਟਰੋਲ ਜਾਂ ਕਬਜ਼ਾ ਹੈ।
ਹੁਣ ਉਸ ਪੀਰੀਅਡ 'ਚ ਇੱਕ ਪਾਸੇ ਮਨਮੋਹਨ ਸਿੰਘ ਸਰਕਾਰ ਨੂੰ ਫੁੱਲੀ ਕਰਪਟ ਸਾਬਤ ਕਰਕੇ ਔਰ ਨਾਰਾ ਉਹਨਾਂ ਨੇ ਦੇਖਿਆ ਸੀ ਕਿ ਫਿਰਕੂ ਪੋਲਰਾਈਜੇਸ਼ਨ ਦਾ ਚੱਲਿਆ ਨਹੀਂ ਹੈ, ਅੱਛੇ ਦਿਨ ਆਏਂਗੇ ਔਰ ਸਭ ਕਾ ਸਾਥ ਸਭ ਕਾ ਵਿਕਾਸ। ਹੁਣ ਇਹ ਨਾਰੇ ਜਿਹੜੇ ਨੇ ਜਿਹਦੇ 'ਚ ਕਿ ਇੱਕ ਹਿੱਸਾ ਈਵਨ ਮੁਸਲਮਾਨਾਂ ਦਾ ਵੀ ਉਸ ਦੀ ਜਿਹੜਾ ਉਸ ਹਵਾ ਦੇ ਵਿੱਚ ਵਿਆਹ, ਇਹ ਵੱਖਰੀ ਗੱਲ ਹੈ ਕਿ ਪੰਜਾਬ ਨੇ 2014 'ਚ ਵੀ ਇਹਨਾਂ ਨੂੰ ਨਕਾਰਿਆ, ਇਹਨਾਂ ਨੂੰ ਪੱਠੇ ਨਹੀਂ ਪਾਏ, ਲੇਕਿਨ ਇਸ ਦੇ ਨਾਲ ਨਾਲ ਜੋ ਨੈਰੇਟਿਵ ਮੋਦੀ ਨੇ, ਕਿਉਂਕਿ ਮੋਦੀ ਨੂੰ ਬੀਜੇਪੀ ਨੇ ਪ੍ਰਾਈਮ ਮਿਨਿਸਟਰ ਕੈਂਡੀਡੇਟ ਉਭਾਰਿਆ, ਜਿਵੇਂ ਭਾਰਤ ਭਰ ਦੇ ਵਿੱਚ ਫਿਰ 56 ਇੰਚ ਕੀ ਛਾਤੀ ਜਦੋਂ ਇਹ ਹੋਇਆ ਕਿ ਜੀ ਚੀਨ, ਕਿਉਂਕਿ ਉਹਨਾਂ ਨੇ ਜਦੋਂ ਕਾਂਗਰਸ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਤੇ ਇਕਨੋਮਿਕਲੀ ਤਾਂ ਕਹਿ ਨਹੀਂ ਸੀ ਸਕਦੇ ਕਿ ਦੂਜਾ, ਫਿਰ ਉਹਨਾਂ ਨੇ ਨਹਿਰੂ ਲੱਭ ਲਿਆ, ਚੀਨ ਦੇ ਨਾਲ ਡੀਲਿੰਗ ਦਾ ਲੱਭ ਲਿਆ। ਉਹਨਾਂ ਨੇ ਕਿਹਾ ਜੀ ਚੀਨ ਕਾ ਮੁਕਾਬਲਾ ਕੋਈ 56 ਇੰਚ ਕੀ ਛਾਤੀ ਵਾਲਾ ਕਰ ਸਕਦਾ ਹੈ। ਉਦੋਂ ਤੋਂ ਇਹ ਆ ਗਿਆ ਕਿ ਵੀ ਇਹਦੀ 56 ਇੰਚ ਦੀ ਛਾਤੀ ਹੈ। ਹਾਲਾਂ ਬਾਅਦ 'ਚ ਇਹ ਵੀ ਆਇਆ ਵੀ ਇਹ ਵੀ ਝੂਠ ਹੈ, ਬਾਕੀ ਝੂਠਾਂ ਵਾਂਗ। ਜਿਵੇਂ ਇਹ ਇਹਦਾ ਝੂਠ ਸੀ ਕਿ ਮੈਂ ਆਪਣੇ ਪਿਓ ਨਾਲ ਫਲਾਣੇ ਸਟੇਸ਼ਨ ਤੇ ਕੱਪ ਧੋਂਦਾ ਰਿਹਾ, ਚਾਹ ਵੇਚਦਾ ਰਿਹਾ, ਉਦੋਂ ਸਟੇਸ਼ਨ ਹੀ ਉੱਥੇ ਨਹੀਂ ਸੀ ਐਗਜ਼ਿਸਟ ਕਰਦਾ। ਜਾਂ ਆਪਣੀ ਐਜੂਕੇਸ਼ਨ ਨੂੰ ਲੈ ਕੇ ਜੀ ਮੈਂ ਫਲਾਂ ਯੂਨੀਵਰਸਿਟੀ 'ਚੋਂ BA ਕੀਤੀ ਜਾਂ MA ਕੀਤੀ, ਜਿੱਥੇ ਕਿ ਉਹ ਯੂਨੀਵਰਸਿਟੀ 'ਚ ਕੋਈ ਰਿਕਾਰਡ ਹੀ ਨਹੀਂ ਹੈ, ਬਾਅਦ 'ਚ ਜਾਲੀ ਜਿਹੇ ਸਰਟੀਫਿਕੇਟ ਦਿਖਾਏ। ਇਸੇ ਤਰ੍ਹਾਂ ਦੇ ਹੋਰ ਦਾਅਵੇ ਕਿ ਜੀ ਮੈਂ ਕਿਵੇਂ ਮਗਰਮੱਛ ਦੇ ਨਾਲ ਲੜਿਆ ਤਲਾਬ ਦੇ ਵਿੱਚ ਜਾ ਕੇ, ਤੇ ਦੂਜਾ ਇੱਦਾਂ ਦੇ ਬਹੁਤ ਸਾਰੇ ਝੂਠ ਨੇ ਔਰ ਐਸੇ ਸਜਾ ਫਵਾ ਕੇ ਬੋਲਦਾ ਕਿ ਵੀ ਉਸ ਸਾਰੇ 'ਚ ਫਿਰ ਇਸੇ ਨੂੰ ਹੀ ਕਿ चीन के साथ तो टक्कर वो लेगा जिसकी आंखें लाल होंगी। ਹੁਣ ਲਾਲ ਅੱਖਾਂ ਵੀ ਉਹਦੀਆਂ ਹੋ ਗਈਆਂ, 56 ਇੰਚ ਦਾ ਸੀਨਾ ਵੀ ਹੋ ਗਿਆ। ਔਰ ਮਨਮੋਹਨ ਸਿੰਘ ਜਿਹਨੇ ਚੁੱਪ ਰਹਿ ਕੇ ਘੱਟ ਬੋਲ ਕੇ ਕੰਮ ਕੀਤਾ, ਉਸ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਉਹ ਮਨਮੋਹਨ ਸਿੰਘ ਦਾ ਨਾਂ ਹੀ ਮੌਨ ਮੋਹਨ ਸਿੰਘ ਰੱਖਿਆ ਕਿ ਭਾਈ ਇਹ ਮੌਨ ਰਹਿਣ ਵਾਲਾ ਹੈ। ਔਰ ਦੂਸਰਾ ਹੁਣ ਇਸ ਸਾਰੇ ਦੇ ਚੱਲਦੇ ਆ, ਜਦੋਂ ਅਸੀਂ ਅੱਜ 8 ਸਾਲ ਬਾਅਦ ਇਸ ਸਾਰੇ ਦੀ ਗੱਲਬਾਤ ਕਰ ਰਹੇ ਹਾਂ, ਔਰ ਜੇ ਕਾਂਗਰਸ ਨੇ ਇਹ ਜਿਹੜਾ ਕਿਤਾਬਚਾ ਨਾ ਛਾਪਿਆ ਹੁੰਦਾ ਤਾਂ ਸ਼ਾਇਦ ਮੈਂ ਵੀ ਇਹਦਾ ਨੋਟਿਸ ਨਾ ਲੈਂਦਾ, ਕਿਉਂਕਿ ਅਸੀਂ ਤਾਂ ਆਲਮੋਸਟ ਰੋਜ਼ ਹੀ ਨੋਟਿਸ ਲੈਂਦੇ। ਲੇਕਿਨ ਇਹਨਾਂ 8 ਸਾਲਾਂ ਦੀਆਂ ਫੇਲਿਓਰ ਕਿਹਨਾਂ ਫੀਲਡਸ ਦੇ ਵਿੱਚ ਨੇ? ਬਹੁਤ ਵਾਰ ਪੋਲੀਟੀਕਲੀ ਪੋਲਰਾਈਜੇਸ਼ਨ, ਰਿਲੀਜੀਅਸਲੀ ਕਿਵੇਂ ਕਮਿਊਨਿਟੀ ਨੂੰ ਵੰਡਿਆ, ਕੋਵਿਡ-19 ਦੇ ਚੱਲਦਿਆਂ ਇਹਨੇ ਕਿਵੇਂ ਜਲੂਸ ਕਢਾਇਆ ਇਸ ਸਰਕਾਰ ਨੇ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜਾ ਫਾਈਨਲ ਡਾਟਾ ਆਲਮੋਸਟ 2 ਹਫ਼ਤੇ ਪਹਿਲਾਂ ਜਾਰੀ ਕੀਤਾ ਕਿ ਦੁਨੀਆ ਦੇ ਵਿੱਚ 1.5 ਕਰੋੜ ਲੋਕ ਕੋਵਿਡ-19 ਦੇ ਨਾਲ ਜਿਨ੍ਹਾਂ ਦੀਆਂ ਮੌਤਾਂ ਹੋਈਆਂ, ਉਹਨਾਂ 'ਚੋਂ 47 ਲੱਖ ਜਿਹੜੇ ਨੇ ਉਹ ਸਿਰਫ ਭਾਰਤ ਦੇ ਵਿੱਚ ਸੀ, ਆਲਮੋਸਟ 1/3 1/3। ਔਰ ਇਹਨਾਂ ਦੇ ਝੂਠ ਦਾ ਆਲਮ ਇਹ ਹੈ ਕਿ ਭਾਈ ਇਹਨਾਂ ਦਾ ਹੈਲਥ ਮਿਨਿਸਟਰ ਹਰਸ਼ਵਰਧਨ ਪਾਰਲੀਮੈਂਟ 'ਚ ਖਲੋ ਕੇ ਕਹਿੰਦਾ ਕਿ ਸਾਡੇ ਕੋਲ ਤਾਂ ਇੱਕ ਵੀ ਕੇਸ ਦਾ ਡਾਟਾ ਨਹੀਂ ਹੈ, ਕੋਈ ਹੈ ਹੀ ਨਹੀਂ ਕਿ ਕੋਈ ਆਕਸੀਜਨ ਦੀ ਕਮੀ ਨਾਲ ਮਰਿਆ ਹੋਏ। ਉਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਕਿਸ ਹੱਦ ਤੱਕ ਇਹਨਾਂ ਨੇ ਝੂਠ ਦਾ ਸਹਾਰਾ ਲੈ ਕੇ ਇੰਨੀ ਵੱਡੀ ਫੇਲਿਓਰ, 47 ਲੱਖ ਲੋਕ ਜਿੱਥੇ ਮਰ ਜਾਣ ਔਰ ਉੱਥੇ ਜਿਹੜਾ ਉਹ ਕਿਸੇ ਦੀ ਸਿਹਤ ਤੇ ਕੋਈ ਅਸਰ ਨਾ ਹੋਏ। ਪਰ ਮੈਨੂੰ ਇਹ ਲੱਗਿਆ ਕਿ ਵੀ ਇਹ ਜਿਹੜਾ ਕਾਂਗਰਸ ਨੇ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਹੈ ਉਹ ਮੋਰ ਸਮ ਅਪ ਕਰਦੀ ਹੈ। ਔਰ ਉਹਨਾਂ ਨੇ ਬੜੇ ਸਾਦੇ ਅੰਦਾਜ਼ ਦੇ ਵਿੱਚ ਇਹ ਕਿਹਾ ਕਿ ਭਾਈ ਉਹਨਾਂ ਨੇ ਇਹ 8 ਸਾਲਾਂ 'ਚ ਦੇ ਹੁੱਡਵਿੰਕਡ ਪੀਪਲ ਵਿਦ ਫੇਕ ਜੁਮਲਾਜ਼ ਐਂਡ ਸਲੋਗਨਸ ਡਿਊਰਿੰਗ ਇਟਸ 8 years ਆਫ ਰੂਲ, ਕਿ 8 ਸਾਲ ਦਾ ਜਿਹੜਾ ਰਾਜ ਹੈ ਉਹਦੇ 'ਚ ਉਹਨਾਂ ਨੇ ਲੋਕਾਂ ਨੂੰ ਝੂਠੇ ਜੁਮਲਿਆਂ ਦੇ ਵਿੱਚ, ਹੁਣ ਜਦੋਂ ਇਹ ਸੀ ਇਹਦਾ ਪ੍ਰੋਮਿਸ 2014 'ਚ ਕਿ ਜੀ ਸਾਡੀ ਸਰਕਾਰ ਬਣ ਲੈਣ ਦਿਓ, ਅਸੀਂ ਸਾਰਾ ਧਨ ਜਿਹੜਾ ਸਵਿਸ ਬੈਂਕਾਂ 'ਚ ਪਿਆ ਬਲੈਕ ਮਨੀ ਉਹ ਮੰਗਵਾਵਾਂਗੇ ਔਰ ਹਰ ਇੱਕ ਦੇ ਅਕਾਊਂਟ ਵਿੱਚ 15-15 ਲੱਖ ਰੁਪਈਆ ਆਏਗਾ। ਔਰ ਇਹ ਕਈ ਸਟੇਜਸ ਤੋਂ ਇਹਨੇ ਐਡਰੈਸ ਕਰਦਿਆਂ ਕਿਹਾ। ਔਰ ਬਾਅਦ 'ਚ ਆਉਣਾ ਕੀ ਸੀ, ਜਿਹੜੇ ਉੱਥੇ ਨੇ ਕੋਈ ਲਲਿਤ ਮੋਦੀ ਤੇ ਕੋਈ ਕਿਹੜਾ ਗਾਦੀਆ ਤੇ ਕੋਈ ਕਿਹੜਾ ਮਲਾਇਆ ਤੇ ਉਹ ਲੈ ਕੇ ਦੌੜੀ ਗਏ, ਅੱਜ ਤੱਕ ਵੀ ਦੌੜ ਰਹੇ ਨੇ। ਤੇ ਇਹਨੂੰ ਅਮਿਤ ਸ਼ਾਹ ਜਿਹੜਾ ਚਣਕਿਆ ਉਹਦਾ ਨਾਲ ਮਰਡਰਰ 2002 'ਚ ਵੀ ਹੋਮ ਮਿਨਿਸਟਰ ਸੀ ਗੁਜਰਾਤ 'ਚ, ਉਹਦੇ ਨਾਲ ਉਹਨੂੰ ਜਦੋਂ ਇੱਕ ਪ੍ਰੈਸ ਕਾਨਫਰੰਸ ਪੁੱਛਿਆ ਗਿਆ ਕਿ ਜੀ ਇਹ ਜਿਹੜਾ ਅੱਛੇ ਦਿਨ ਦਾ ਵਾਅਦਾ ਤਾਂ ਛੱਡੋ, ਪਰ ਇਹ ਜਿਹੜਾ ਤੁਸੀਂ 15-15 ਲੱਖ ਦਾ ਇਕਰਾਰ ਕੀਤਾ ਸੀ ਉਹ ਕਿੱਥੇ ਗਿਆ? ਕਹਿੰਦਾ ਅਰੇ ਉਹ ਤਾਂ ਇੱਕ ਜੁਮਲਾ ਥਾ। ਸੋ ਇਹਦੇ ਤੋਂ ਇਹ ਜਿਹੜੀ ਜੁਮਲੇਬਾਜ਼ ਹਕੂਮਤ ਹੈ ਇਹ ਲਕਬ ਇਹਨਾਂ ਨੂੰ ਮਿਲਦਾ ਹੈ। ਪਰ ਮੈਂ ਕੁਇਕਲੀ ਜਿਹੜੇ 8 ਨੁਕਤਿਆਂ ਦੇ ਉੱਤੇ ਵੱਡੇ ਇਹਨਾਂ ਦੀ ਫੇਲਿਓਰ ਔਰ ਉਸ ਦਾ ਮੈਂ
ਜ਼ਰੂਰ ਜ਼ਿਕਰ ਕਰਾਂਗਾ, ਕਿਉਂਕਿ ਉਹਦੇ 'ਚ ਪਹਿਲਾ ਪਾਰਟ ਅਸੀਂ ਦੇਖਦੇ ਹਾਂ ਕਿ ਕਿੰਨੀ ਵੱਡੀ ਕੈਲਾਮਿਟੀ ਆਕਸੀਜਨ ਸ਼ਾਰਟੇਜ ਨਾਲ ਹੋਈ। ਮੈਂ 47 ਲੱਖ ਮੌਤਾਂ ਦੀ ਗੱਲ ਕੀਤੀ, ਔਰ ਉਹਨਾਂ ਨੇ ਇਵੇਂ ਇਸ ਸਾਰੇ ਨੂੰ ਪ੍ਰੈਜ਼ੈਂਸ ਕੀਤਾ ਕਿ ਡੈਥ ਹੈ ਨੋਰਮੈਲਿਟੀ, ਕਿ ਮੌਤ ਨੂੰ ਵੀ ਇੱਕ ਜਿਹੜਾ ਉਹਨਾਂ ਨੇ ਆਮ ਵਾਂਗ ਬਣਾ ਦਿੱਤਾ ਹੈ। ਔਰ ਇਹਦੇ 'ਚ ਜਿਹੜੀ ਆਵਾਜ਼ ਸੀ ਲੋਕਾਂ ਦੀ, ਵੀ ਕਰਾਈਡ ਆਊਟ ਫॉर ਹੈਲਪ, ਵੀ ਲੋਸਟ ਆਵਰ ਲਵਡ ਵਨਸ, they neglected our pain, they normalized our suffering, this is how they care। ਕਿ ਅਸੀਂ ਚੀਕਦੇ ਰਹੇ ਮਦਦ ਦੇ ਲਈ, ਅਸੀਂ ਆਪਣੇ ਪਿਆਰਿਆਂ ਨੂੰ ਇੱਕ ਤੋਂ ਬਾਅਦ ਇੱਕ ਗਵਾਉਂਦੇ ਰਹੇ, ਉਹਨਾਂ ਨੇ ਸਾਡੀ ਦਰਦ ਨੂੰ ਸਮਝਿਆ ਹੀ ਨਹੀਂ ਔਰ ਸਾਡੀ ਸਫਰਿੰਗ ਨੂੰ ਵੀ ਐਵੇਂ ਇੱਕ ਨਾਰਮਲਾਈਜ਼ ਕਰ ਦਿੱਤਾ ਹੈ। ਇਹ ਹੈ ਜਿਹੜੀ ਜਿੰਨੀ ਇਹ ਸਾਡੀ ਪਰਵਾਹ ਕਰਦੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਇਸ ਪੀਰੀਅਡ 'ਚ ਸਭ ਤੋਂ ਵੱਡਾ ਸਕੈਂਡਲ, ਜੇ ਇੱਕ ਤਾਂ ਰਾਫੇਲ ਜਿਹੜਾ ਸੁਪਰੀਮ ਕੋਰਟ ਨੇ ਦਬਾ ਦਿੱਤਾ ਹੈ, ਦੂਸਰਾ ਵੀ ਸੁਪਰੀਮ ਕੋਰਟ ਨੇ ਦਬਾ ਦਿੱਤਾ ਹੈ, ਉਹ ਪੈਗਾਸਸ ਦੇ ਥੱਲੇ, ਕਿ ਕਿਵੇਂ ਲੋਕਾਂ ਦੀਆਂ ਸ਼ਹਿਰੀਆਂ ਦੀਆਂ ਆਜ਼ਾਦੀਆਂ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ, ਇਹਨਾਂ ਨੇ ਉਹ ਮਾਲਵੇਅਰ ਜਿਹੜਾ ਮੋਸਾਦ ਦੇ ਕੋਲ ਹੈ, ਇਜ਼ਰਾਈਲ ਦੇ ਕੋਲ, ਉਹ ਖਰੀਦਿਆ ਪੈਗਾਸਸ ਸਪਾਈਵੇਅਰ ਜਿਹਨੂੰ ਕਹਿੰਦੇ ਨੇ। ਕਿਵੇਂ ਉਹਨਾਂ ਨੇ ਸੈਂਕੜਿਆਂ ਜਰਨਲਿਸਟ, ਐਕਟਿਵਿਸਟ, ਦੂਜਿਆਂ ਤੀਜਿਆਂ ਦੇ ਫੋਨਾਂ ਦੇ ਵਿੱਚ ਉਸ ਨੂੰ ਵਾੜਿਆ, ਜਿਹੜਾ ਉਹ ਕਿਤੇੋਂ ਵੀ ਬੈਠ ਕੇ, ਔਰ ਉਹਦੇ ਥੱਲੇ ਕਿਵੇਂ ਉਹਨਾਂ ਨੇ ਕੁਛਕ ਨੂੰ ਤਾਂ ਜੇਲ੍ਹਾਂ 'ਚ ਡੱਕਿਆ ਹੋਇਆ ਜਾਂ ਉਹਨਾਂ ਦੇ ਖਿਲਾਫ ਕਾਰਵਾਈ ਕਿ ਕਹਿ ਕੇ ਜੀ ਵੇਜਿੰਗ ਵਾਰ ਅਗੇਂਸਟ ਦਾ ਕੰਟਰੀ, ਜਿਨ੍ਹਾਂ 'ਚ ਸਤਾਨਵੀ ਔਰ ਮਾਲੇਗਾਓਂ ਨਾਲ ਰਿਲੇਟਡ ਔਰ ਦੂਸਰਾ ਪਾਰਟ ਹੈ। ਔਰ ਇਹ ਜਦੋਂ ਸਾਹਮਣੇ ਹੁਣ ਸੁਪਰੀਮ ਕੋਰਟ ਦੇ ਸਾਹਮਣੇ ਜਾਂਦਾ, ਜਿਵੇਂ ਰਾਫੇਲ ਮਾਮਲੇ 'ਚ ਅਸੀਂ ਗੱਲ ਕੀਤੀ, 30,000 ਕਰੋੜ ਇੱਕ ਆਪਣੇ ਯਾਰ ਅੰਬਾਨੀ ਨੂੰ ਦਵਾਇਆ, ਅੰਬਾਨੀ ਜਾਂ ਅਡਾਨੀ ਨੂੰ, ਔਰ ਸੁਪਰੀਮ ਕੋਰਟ ਜਦੋਂ ਗਿਆ ਕਿ ਜੀ ਇਹਦੀ ਇਨਵੈਸਟੀਗੇਸ਼ਨ ਪੂਰੀ, ਉਸ ਸੁਪਰੀਮ ਕੋਰਟ ਨੇ ਕਿਹਾ ਨਹੀਂ ਜੀ ਇਹਦੇ 'ਚ ਕੋਈ ਸਕੈਂਡਲ ਨਜ਼ਰ ਨਹੀਂ ਆਉਂਦਾ, ਔਰ ਸੁਪਰੀਮ ਕੋਰਟ ਬਹਿ ਗਿਆ। ਹੁਣ ਇਵੇਂ ਹੀ ਪੈਗਾਸਸ ਦਾ ਕੇਸ ਜਿਹੜਾ ਹੈ ਸੁਪਰੀਮ ਕੋਰਟ ਦੇ ਕੋਲ ਗਿਆ, ਉਹਨਾਂ ਨੇ ਸਪੈਸ਼ਲ ਇਸ ਦੇ ਉੱਤੇ ਜਿਹੜੀ ਹੈ ਇਨਵੈਸਟੀਗੇਸ਼ਨ ਕਰਨ ਦੀ ਗੱਲ ਕੀਤੀ। ਔਰ ਪਿਛਲੇ ਹਫਤੇ ਦੀ ਖਬਰ ਸੀ, ਪੈਗਾਸਸ Supreme Court extends time for submitting probe report on use of Israeli spyware. Top court posts the matter for further hearing in July after summer vacation। ਹੁਣ ਇਸ ਗੱਲ ਨੂੰ ਵੀ ਆਲਮੋਸਟ 8-9 ਮਹੀਨੇ ਹੋ ਗਏ ਨੇ, ਪਰ ਉਹ ਇੱਕ ਤੋਂ ਬਾਅਦ ਇੱਕ ਉਹਨੂੰ ਸੁਪਰੀਮ ਕੋਰਟ ਅੱਗੇ ਕਰ ਰਿਹਾ, ਕਿਉਂਕਿ ਇਹਦੇ 'ਚੋਂ ਨਿਕਲਣਾ ਨਿਕਾਣਾ ਕੁਛ ਨਹੀਂ ਹੈ। ਸੋ ਇਹ ਜਿਹੜਾ ਵੱਡਾ ਸੀ ਕਿ be it your privacy or the national security, all that matters to BJP is their own prosperity। ਉਹਨਾਂ ਨੇ ਬਾਕੀਆਂ ਦੀ ਆਵਾਜ਼ ਨੂੰ ਦੱਬਿਆ, ਉਹਨਾਂ ਤੱਕ ਜਿਹੜੀ ਹੈ ਉਹ ਕੀਤਾ, ਔਰ ਜ਼ਾਹਰ ਹੈ ਰਾਫੇਲ ਸਕੈਮ ਔਰ ਪੈਗਾਸਸ ਸਨੂਪ ਗੇਟ ਜਿਹੜਾ ਹੈ ਇਸ ਦਾ ਇੱਕ ਹਿੱਸਾ ਹੈ। ਫਿਰ ਕਿਵੇਂ ਡਿਊਰਿੰਗ ਦਾ ਕੋਵਿਡ ਅਨਪਲੈਨਡ ਲੋਕਡਾਊਨ ਕੀਤਾ, ਕਿਵੇਂ ਮਾਈਗ੍ਰੈਂਟ ਜਿਹੜੇ ਵਿਚਾਰੇ ਮਜ਼ਦੂਰ ਯੂਪੀ, ਬਿਹਾਰ, ਝਾਰਖੰਡ, ਛੱਤੀਸਗੜ੍ਹ ਤੱਕ ਦੇ ਨੇ, ਕਿਵੇਂ ਰਾਹ ਦੇ ਵਿੱਚ ਹੀ ਤੁਰੇ, ਕਿਵੇਂ ਮਰੇ, ਕਿਵੇਂ ਉਹਨਾਂ ਦਾ ਹੋਇਆ, ਇਹ ਸਾਰਾ ਮਾਈਗ੍ਰੈਂਟ ਕ੍ਰਾਈਸਿਸ ਜਿਸ ਨੂੰ ਕਿਹਾ ਗਿਆ। ਔਰ ਇਸ ਨੂੰ ਵੀ ਉਹਨਾਂ ਨੇ ਆਪਣੀ ਫੇਲਿਅਰ ਕਦੇ ਜਿਹੜਾ ਉਹ ਨਹੀਂ ਮੰਨਿਆ। ਫਿਰ ਕਸ਼ਮੀਰ ਅਸੀਂ ਦੇਖਦੇ ਹਾਂ ਵੀ ਇਸ ਸਭ ਦੇ ਚੱਲਦੇ ਹਾਂ 5 ਅਗਸਤ 2019 ਨੂੰ ਕਸ਼ਮੀਰ ਦੇ ਵਿੱਚ ਕੀ ਕੀਤਾ, ਕਸ਼ਮੀਰੀਆਂ ਦੀ ਕੀ ਸਫਰਿੰਗ ਹੈ, ਔਰ ਇਹ ਨੇਸ਼ਨ ਐਨਗਰਟ ਬਾਈ ਫਲੇਮਸ ਆਫ ਹੇਟ, ਕਿ ਸਵਾਏ ਨਫ਼ਰਤ ਦੇ ਸ਼ੋਲੇ ਭੜਕਾਉਣ ਦੇ ਜਿਹੜੇ ਭਾਰਤ ਭਰ ਦੇ ਵਿੱਚ ਭੜਕ ਰਹੇ ਨੇ, ਉਹ ਉਹਨਾਂ ਦੀ ਧਰਮ ਸੰਸਦ ਦੇ ਨਾਂ ਥੱਲੇ ਹਿੰਦੂਤਵੀ ਗੁੰਡੇ ਹੋਣ, ਉਹ ਅੱਜ ਜਿਹੜਾ ਗਿਆਨ ਵਿਆਪੀ ਮਸਜਿਦ ਦੇ ਹਵਾਲੇ ਨਾਲ ਹੋਏ, ਜਾਂ ਜਿਹੜਾ ਕੁਤਬ ਮੀਨਾਰ ਔਰ ਤਾਜ ਮਹਿਲ ਦੇ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਨਫ਼ਰਤ ਤੋਂ ਬਿਨਾਂ, ਔਰ ਇਸ ਦੇ ਉੱਤੇ ਕਿ ਐਗੋਨਾਈਜ਼ਿੰਗ ਪੇਨ, ਅਨਕੰਟਰੋਲੇਬਲ ਟੀਅਰਸ, unimaginable suffering, this is what their fake nationalism has brought to our people। ਕਿ ਕਿਵੇਂ ਉਹਨਾਂ ਨੇ ਇੱਕ ਫੇਕ ਨੈਸ਼ਨਲਿਜ਼ਮ ਦੇ ਨੈਰੇਟਿਵ ਨੂੰ ਘੜ ਕੇ ਲੋਕਾਂ ਨੂੰ ਕਿਸ ਪਾਸੇ ਧੱਕਿਆ। ਔਰ ਜੇ ਹੁਣ ਅਸੀਂ ਇਨਫਲੇਸ਼ਨ ਦੀ ਗੱਲ ਕਰੀਏ, ਰੁਪਈਏ ਦਾ ਹਾਲ, ਇਕੋਨਮੀ ਦਾ, ਅਸੀਂ ਪਹਿਲੀ ਮਨਮੋਹਨ ਸਿੰਘ ਸਰਕਾਰ ਦੀ ਇਕੋਨਮੀ ਦਾ ਦੇਖਿਆ, ਅੱਜ 77-78 ਰੁਪਈਏ ਤੱਕ $1 ਦੇ ਮੁਕਾਬਲੇ ਉਹਨਾਂ ਦਾ ਹਾਲ ਹੈ। ਰੂਪੀ ਐਟ ਏ ਰਿਕਾਰਡ ਲੋ, ਰੂਪੀ ਹਿਟਸ ਆਲ ਟਾਈਮ ਲੋ, ਹੇਅਰ ਇਜ਼ ਹਾਊ ਇਟ ਮੇ ਇੰਪੈਕਟ ਯੂਅਰ ਲਾਈਫ, ਥੱਲੇ ਉਹਨਾਂ ਨੇ ਪੂਰਾ ਚਾਰਟ ਦਿੱਤਾ ਹੈ ਕਿ ਕੀ ਹੈ। ਔਰ ਇਸੇ ਤਰ੍ਹਾਂ ਇਨਫਲੇਸ਼ਨ ਟਚਿੰਗ ਨਿਊ ਹਾਈ, ਹੋਲਸੇਲ ਪ੍ਰਾਈਸ ਰਾਈਜ਼ ਹਿਟਸ ਰਿਕਾਰਡ ਹਾਈ ਆਫ 15.1% ਇਨ ਅਪ੍ਰੈਲ। ਇਹ ਅਜੇ ਪਿਛਲੇ ਮਹੀਨਿਆਂ ਦੀ ਗੱਲ ਹੋ ਰਹੀ ਹੈ, ਅਪ੍ਰੈਲ ਦੀ। ਮਈ 'ਚ ਤਾਂ ਇਸ ਤੋਂ ਵੀ ਵਰਸਟ ਹਾਲ ਹੋਇਆ ਕਿ 15% ਤੋਂ ਜ਼ਿਆਦਾ ਜਿਹੜਾ ਉਹ ਇਨਫਲੇਸ਼ਨ ਹੋਈ ਹੈ। ਹੁਣ
ਜਿਹੜੀਆਂ ਜ਼ੁਲਮ ਐਟਰੋਸਿਟੀਜ਼ ਸ਼ਡਿਊਲ ਕਾਸਟ ਦਲਿਤ ਬੈਕਵਰਡ ਕਲਾਸਿਸ ਸ਼ਡਿਊਲ ਟਰਾਈਬ ਬੱਚੀਆਂ ਦੇ ਨਾਲ ਹੋਏ ਜਿੰਨੇ ਸਕੈਂਡਲ ਹੋਏ ਉਹਦੇ 'ਚ ਜ਼ਾਹਰ ਹੈ ਕਿ ਇਹ ਰੇਪ ਐਂਡ ਹਿਊਮਿਲੇਸ਼ਨ ਆਫ ਆਵਰ ਸਿਸਟਰਸ ਐਂਡ ਡਾਟਰਸ ਇਹ ਉਨਾਓ ਕਿੰਨਾ ਵੱਡਾ ਸਕੈਂਡਲ ਹੋਇਆ ਔਰ ਉੱਥੇ ਹੀ ਦਬਾ ਦਬੂ ਦਿੱਤਾ ਗਿਆ। ਹਾਥਰਸ ਇਹ ਯੋਗੀ ਦੇ ਯੂਪੀ ਦੇ ਵਿੱਚ। ਰਿਮੈਂਬਰ ਦਿੱਲੀ ਕੈਂਟ ਕਿੰਨੇ ਸਕੈਂਡਲ, ਹਾਲਾਂ ਮਨਮੋਹਨ ਸਿੰਘ ਦੇ ਵੇਲੇ ਇੱਕ ਨਿਰਭੈ ਸਕੈਂਡਲ ਸੀ ਔਰ ਕਿਵੇਂ ਸਰਕਾਰ ਨੂੰ ਜਿਹੜਾ ਉਹ ਇਹਨਾਂ ਨੇ ਰਗੜਿਆ ਸੀ ਕਿ ਭਾਈ ਕੀ ਹੈ। ਇੱਥੇ ਕਿੰਨੇ ਸਕੈਂਡਲ ਹੋਏ ਨੇ। ਲਖੀਮਪੁਰ ਖੀਰੀ ਕਿਵੇਂ ਬੀਜੇਪੀ ਦੇ ਮਿਨਿਸਟਰ ਜਿਹੜਾ ਅੱਜ ਡਿਪਟੀ ਹੋਮ ਮਿਨਿਸਟਰ ਹੈ ਉਹਦਾ ਮੁੰਡਾ ਗੱਡੀ ਨੂੰ ਇੱਕ ਐਜ਼ ਏ ਵੈਪਨ ਯੂਜ਼ ਕਰਕੇ ਕਿਵੇਂ 4 ਕਿਸਾਨਾਂ ਨੂੰ ਇੱਕ ਪੱਤਰਕਾਰ ਨੂੰ ਦਰੜ ਦਿੰਦਾ ਗੱਡੀ ਦੇ ਥੱਲੇ। ਰਿਮੈਂਬਰ ਆਲ ਦੋਜ਼ ਕਰਾਈਜ਼ ਫॉर ਡਿਗਨਿਟੀ। ਨਾਓ ਰਿਮੈਂਬਰ ਬੇਟੀ ਬਚਾਓ ਬੇਟੀ ਪੜਾਓ। ਹੁਣ ਨਾਰਾ ਕੀ ਹੈ? ਬੇਟੀ ਬਚਾਓ ਬੇਟੀ ਪੜਾਓ। ਤੇ ਹੋ ਕੀ ਰਿਹਾ ਹੈ? ਕਿਸ ਲੈਵਲ ਦੇ ਉੱਤੇ ਜਿਹੜੇ ਨੇ ਉਹ ਰੇਪ ਔਰ ਦੂਸਰੇ ਜ਼ੁਲਮ ਬੱਚੀਆਂ ਦੇ ਖਿਲਾਫ ਹੋ ਰਹੇ ਨੇ। ਫਿਰ ਮੇਕ ਇਨ ਇੰਡੀਆ ਤੁਸੀਂ ਨਾਅਰੇਬਾਜ਼ੀ ਜੁਮਲੇਬਾਜ਼ੀ ਕਰਨੀ ਹੈ। ਆਲ ਦੇ ਹੈਵ ਡਨ ਇਜ਼ ਟੂ ਡਰਾਈਵ ਆਊਟ ਫਰਮ ਇੰਡੀਆ ਔਰ ਡਿਸਟਰੋਏ ਇੰਡੀਆ। ਕਿੰਨੀਆਂ ਵੱਡੀਆਂ ਕੰਪਨੀਆਂ ਮਲਟੀਨੈਸ਼ਨਲ ਜਿਨ੍ਹਾਂ ਨੇ ਇਨਵੈਸਟ ਕਰਨ ਦਾ ਸੋਚਿਆ ਸੀ ਗਏ ਵੀ, ਕਈਆਂ ਨੇ ਉੱਥੇ ਲਾਏ ਵੀ, ਉਹ ਸਾਰੇ ਉਹਨਾਂ ਨੇ ਚੁੱਕ ਲਿਆ। ਫੋਰਨ ਕੰਪਨੀਜ਼ ਲੀਵਿੰਗ ਇੰਡੀਆ ਔਰ ਇੰਡੀਅਨ ਕੰਪਨੀਜ਼ ਬੀਇੰਗ ਰੂਇਨਡ ਬਾਈ GST। ਹੁਣ GST ਜਿਹੜਾ ਇਹਨਾਂ ਨੇ ਸਟੇਟਾਂ ਦੇ ਉੱਤੇ ਥੋਪਿਆ ਔਰ ਲੇਕਿਨ ਇਹ ਬਿਲਕੁਲ ਨਾਕਾਮਯਾਬ। ਔਰ ਇਸੇ ਹੀ ਚੀਜ਼ ਤੁਸੀਂ ਜਿਹੜਾ ਇਹ ਵੀ ਦੇਖ ਸਕਦੇ ਹੋ ਕਿ ਵੀ ਕਿਵੇਂ ਇਹਨਾਂ ਨੇ ਈਵਨ ਜਿਹੜਾ ਆਮ ਲੋਕਾਂ ਦੇ ਵਿੱਚ ਉਹਨਾਂ ਦੀ ਜਦੋਂ ਇਹਨਾਂ ਨੇ ਡੀਮੋਨੇਟਾਈਜੇਸ਼ਨ ਕੀਤੀ ਕਿਵੇਂ ਲੰਬੀਆਂ ਲਾਈਨਾਂ ਲੱਗੀਆਂ ਔਰ ਉਹਦੇ ਚੋਂ ਵੀ ਕੁਛ ਨਹੀਂ ਨਿਕਲਿਆ। ਕੋਈ ਬਲੈਕ ਮਨੀ ਸੀ, ਦਹਿਸ਼ਤਗਰਦੀ ਖਤਮ ਹੋ ਜਾਏਗੀ ਔਰ ਦੂਸਰਾ ਹੋਏਗਾ। ਔਰ ਇਹ ਇਹਨਾਂ ਦੀ ਰਿਪੋਰਟ ਹੈ ਕਿ ਜਿਹੜੇ ਕਮਿਊਨਲ ਕਲੈਸ਼ ਨੇ 10,000 ਤੋਂ ਜ਼ਿਆਦਾ ਕਮਿਊਨਲ ਕਲੈਸ਼ 60 ਸਾਲ ਦੇ ਪੀਰੀਅਡ 'ਚ ਹੋਏ ਨੇ। ਔਰ ਜ਼ਾਹਰ ਹੈ ਸਫਰਿੰਗ ਤਾਂ ਭਾਵੇਂ ਮੁਸਲਮਾਨ ਨੇ ਜਾਂ ਈਸਾਈ ਨੇ ਜਾਂ ਦਲਿਤ ਨੇ ਜਾਂ ਸਿੱਖ ਨੇ। ਔਰ ਇਹ ਜਿਹੜਾ ਇਹ ਸਾਰੇ ਦੇ ਚਲਦੇ ਆ ਕਿ ਇਹ ਹੁਣ ਇਹ ਸਵਾਲ ਹੈ ਕਿ ਇਹ ਹੈ ਕਾਰਗੁਜ਼ਾਰੀ 56 ਇੰਚ ਦੀ ਛਾਤੀ ਦੀ। ਔਰ ਦੂਸਰੇ ਦੀ ਔਰ ਕਨਕਲੂਜਨ 'ਚ ਜਿਹੜਾ ਮੈਨੂੰ ਚੰਗਾ ਪੈਰਾਗ੍ਰਾਫ ਇਹਨਾਂ ਦਾ ਲੱਗਾ, ਵਟ ਹੈਪਨ ਟੂ ਪ੍ਰਾਈਮ ਮਿਨਿਸਟਰਸ 56 ਇੰਚ ਚੈਸਟ ਐਂਡ ਲਾਲ ਆਂਖ। ਇਹ ਉਹਨਾਂ ਨੇ ਸਵਾਲ ਪੁੱਛਿਆ। ਔਰ ਇਸ ਸਾਰੇ ਦੇ ਵਿੱਚ ਇਕਨੋਮੀ ਦਾ ਹਾਲ ਇਹ ਹੈ ਕਿ 84% ਇੰਡੀਅਨਸ ਹੈਡ ਸੀਨ ਰਿਡਿਊਸਡ ਇਨਕਮ। 84% ਭਾਰਤੀਆਂ ਦੀ ਇਨਕਮ ਥੱਲੇ ਨੂੰ ਗਈ ਹੈ। 12 ਕਰੋੜ ਪੀਪਲ ਲੌਸਟ देयर ਜੌਬ। 12 ਕਰੋੜ ਨੇ ਆਪਣੀਆਂ ਨੌਕਰੀਆਂ ਗਵਾਈਆਂ ਨੇ। 60 ਲੱਖ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਸ਼ਟ ਸ਼ਾਪਸ ਐਂਡ ਅਨਐਮਪਲੋਇਮੈਂਟ ਫਿਗਰਸ ਟੱਚਡ ਏ 45 ਈਅਰ ਹਾਈ। ਪਿਛਲੇ 45 ਸਾਲਾਂ 'ਚ ਇੰਨੀ ਬੇਰੁਜ਼ਗਾਰੀ ਨਹੀਂ ਹੋਈ ਜਿੰਨੀ ਅੱਜ ਹੈ। ਇਨ ਕੰਟਰਾਸਟ 2-3 ਇੰਡਸਟਰੀਅਲਿਸਟ ਜਿਹੜੇ ਨੇ ਉਹੀ ਅੰਬਾਨੀ ਅਡਾਨੀ ਪਤੰਜਲੀ ਔਰ ਉਹਦੇ ਯਾਰ ਸਾਰੇ ਉਹ ਕਿੱਥੋਂ ਦੇ ਕਿੱਥੇ ਪਹੁੰਚ ਗਏ ਨੇ। ਉਹਨਾਂ ਦੀਆਂ ਇਨਕਮ ਜਿਹੜੀਆਂ ਨੇ ਉਹ 1000 ਕਰੋੜ ਰੁਪਈਆ ਹਰ ਰੋਜ਼ ਉਹਨਾਂ ਦੀ ਇਨਕਮ 'ਚ ਵਾਧਾ ਹੋਇਆ। 142 ਸੁਪਰ ਰਿਚ ਹੋਏ ਨੇ ਜਿਨ੍ਹਾਂ ਨੇ 30 ਲੱਖ ਕਰੋੜ ਪਿਛਲੇ 1 ਸਾਲ ਡਿਊਰਿੰਗ ਕੋਵਿਡ ਲੋਕ ਬੇਰੁਜ਼ਗਾਰ ਹੋਏ ਤੇ ਇਹਦੇ ਯਾਰ ਮੋਦੀ ਦੇ ਕਿਵੇਂ ਖੁਸ਼ਹਾਲ ਹੋਏ। ਔਰ ਇਹ ਵਾਈਲ ਹਾਈ ਪ੍ਰਾਈਸਿਸ ਆਰ ਅਪਸੈਟਿੰਗ ਦਾ ਬਜਟਸ ਆਫ ਕਾਮਨ ਪੀਪਲ ਔਨ ਵਨ ਹੈਂਡ, ਔਨ ਦਾ ਅਦਰ communal fires are flaring and BJP is trying to benefit politically from it। ਹੁਣ ਆਉਣ ਵਾਲੇ ਪੀਰੀਅਡ 'ਚ ਵੀ 2024 ਤੱਕ ਪਹੁੰਚਦੇ ਆ ਜਦੋਂ 10 ਸਾਲ ਹੋਣੇ ਨੇ ਤੇ ਅਗਲੇ ਜਿਹੜਾ 5 ਸਾਲ ਲਈ ਲੋਕਾਂ ਨੂੰ ਫਾੜਨ ਲਈ ਫਿਰ ਫਿਰਕੂ ਕਲੈਸ਼ ਕੀਤੇ ਜਾਣਗੇ। ਫਿਰ ਇਸ ਕਿਸਮ ਦੀ ਜੁਮਲੇਬਾਜ਼ੀ ਔਰ ਨਾਅਰੇਬਾਜ਼ੀ ਕੀਤੀ ਜਾਏਗੀ। ਸੋ ਇਹ ਹਕੀਕਤ ਹੈ ਮੋਦੀ ਸਰਕਾਰ ਦੇ 8 ਸਾਲ ਦੇ ਅੱਛੇ ਦਿਨਾਂ ਦੀ ਔਰ ਅੱਛੀ ਕਾਰਗੁਜ਼ਾਰੀ ਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਸ ਨੂੰ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ।
ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TVAG4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tvag4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।